ਹਰਜੋਤ ਸਿੰਘ ਜੀ, ਅਗਲੀ ਜਿਹੜੀ ਖਬਰ ਹੈ ਇਹ ਬਹੁਤ ਧਿਆਨ ਦੇਣ ਵਾਲੀ ਆ। ਸਕੈਮਸ ਦੇ ਬਾਰੇ ਆਪਾਂ ਅਕਸਰ ਪ੍ਰੋਗਰਾਮ ਬਹੁਤ ਜਿਹੜੇ ਉਹ ਕਰਦੇ ਰਹਿੰਦੇ ਆ। ਠੱਗੀਆਂ ਦੇ ਰਿਕਾਰਡ ਟੁੱਟੇ ਨੇ ਅਮਰੀਕਾ ਦੇ ਵਿੱਚ। ਪਿਛਲੇ ਸਾਲ 2023 ਦੇ ਵਿੱਚ FBI ਦੇ ਆંકੜੇ ਇਹ ਦੱਸਦੇ ਆ ਵੀ ਸਕੈਮਰਸ ਦੇ ਦੁਆਰਾ, ਠੱਗਾਂ ਦੇ ਦੁਆਰਾ 1.3 ਬਿਲੀਅਨ ਡਾਲਰ, ਬੀ ਲਾਈਕ ਬॉय, 1.3 ਬਿਲੀਅਨ ਡਾਲਰ ਦੀਆਂ ਜਿਹੜੀਆਂ ਠੱਗੀਆਂ ਆ ਉਹ ਅਮਰੀਕਾ ਦੇ ਵਿੱਚ ਆਮ ਲੋਕਾਂ ਦੇ ਨਾਲ ਜਿਹੜੀਆਂ ਉਹ ਵਧੀਆਂ ਆ। 5 ਸਾਲਾਂ ਦੇ ਵਿੱਚ ਇਹ ਆંકੜਾ 178 ਮਿਲੀਅਨ ਤੋਂ ਵੱਧ ਕੇ 1.3 ਬਿਲੀਅਨ ਡਾਲਰ ਤੱਕ ਇਹ ਪਹੁੰਚ ਗਿਆ। 2022 ਦੇ ਵਿੱਚ ਵੀ ਇਹ 1 ਬਿਲੀਅਨ ਸੀ। ਇਹ 300 ਮਿਲੀਅਨ ਇਸ ਦੇ ਵਿੱਚ ਉਸ ਸਾਲ ਦੇ ਨਾਲੋਂ ਵੀ ਵੱਧ ਇਜ਼ਾਫਾ ਹੋਇਆ ਆ। ਸੋ ਕਹਿੰਦੇ ਵੀ ਇਹ ਰਿਕਾਰਡ ਤੋੜ ਠੱਗੀਆਂ ਜਿਹੜੀਆਂ ਇਹ ਵੱਜ ਰਹੀਆਂ ਆ। ਇੱਥੋਂ ਇਹੀ ਪਤਾ ਲੱਗਦਾ ਹੈ ਵੀ ਇਹ ਜਿਹੜੇ ਠੱਗ ਨੇ, ਨਵੀਆਂ ਤੋਂ ਨਵੀਆਂ ਸਕੀਮਾਂ ਜਿਹੜੀਆਂ ਉਹ ਘੜ ਰਹੇ ਨੇ ਤੇ ਆਮ ਲੋਕਾਂ ਦੀ ਮਿਹਨਤ ਦੀ ਜਿਹੜੀ ਕਮਾਈ ਆ ਉਹ ਇਸ ਤਰੀਕੇ ਦੇ ਨਾਲ ਠੱਗ ਰਹੇ ਆ। ਕਹਿੰਦੇ ਵੀ ਇਹਦੇ ਵਿੱਚ ਬਹੁਤਾਤ ਜਿਹੜੀਆਂ ਠੱਗੀਆਂ ਆ ਇਹ ਗਲਤ ਇਨਸਾਨ ਬਣ ਕੇ ਜਾਂ ਇੰਪਰਸਨੇਸ਼ਨ ਜਿਸ ਨੂੰ ਕਹਿੰਦੇ ਆ, ਵੀ ਜੋ ਆਪ ਹੈ ਨਹੀਂ ਕੋਈ ਹੋਰ ਬਣ ਕੇ ਤੁਹਾਨੂੰ ਕਾਲ ਕਰਦੇ ਨੇ ਤੇ ਠੱਗਦੇ ਨੇ। ਕੋਈ ਆਟੋ ਦੀ ਵਾਰੰਟੀ ਵਾਲਾ ਆ ਜਾਂਦਾ ਆ, ਕਿਤੇ ਕੋਈ ਤੁਹਾਡੀ ਮੈਡੀਕੇਅਰ ਦੀ ਜਿਹੜੀ ਉਹ ਖਰਾਬ ਨਾ ਹੋ ਜਾਵੇ ਉਹ ਬਣ ਕੇ ਆ ਜਾਂਦਾ। ਕਦੇ ਤਾਂ ਇੱਥੋਂ ਤੱਕ ਵੀ ਨੌਬਤ ਆ ਜਾਂਦੀ ਹਰਜੋਤ ਸਿੰਘ ਜੀ, ਕਹਿੰਦੇ ਵੀ ਤੁਹਾਡਾ ਨਿਆਣੇ ਨੂੰ ਅਸੀਂ ਗ੍ਰਿਫਤਾਰ ਕਰ ਲਿਆ, ਅਸੀਂ ਪੁਲਿਸ ਵਾਲੇ ਆ, ਅਸੀਂ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਤੋਂ ਆ, ਬਾਰਡਰ ਪੈਟਰੋਲ ਏਜੰਟ ਤੋਂ ਆ, ਦਿਸ ਐਂਡ ਦੈਟ। ਜਿਹੜੀ ਕੋਈ ਉਹਨਾਂ ਦੇ ਮੂੰਹ 'ਚ ਗੱਲ ਆਉਂਦੀ ਆ ਉਹ ਬਣ ਕੇ ਤੁਹਾਡੇ ਨਾਲ ਇਦਾਂ ਕਰੀ ਜਾਂਦੇ ਆ। ਇੱਥੋਂ ਤੱਕ ਕਿ ਵੀ ਇਹ ਵੀ ਆਪਾਂ ਦੇਖਿਆ ਵੀ ਹੁਣ ਇਹ ਬਹੁਤ ਜ਼ਿਆਦੀਆਂ ਕਾਲਾਂ ਜਿਹੜੀਆਂ ਉਹ ਆਉਂਦੀਆਂ ਹੁੰਦੀਆਂ ਸੀ, ਤੁਹਾਡੇ ਬਿੱਲ ਅਸੀਂ ਅੱਧੇ ਕਰਾ ਦੇਣੇ ਆ। ਉਹ ਅੱਧੇ ਕਰਾਉਣ ਦੇ ਚੱਕਰ ਦੇ ਵਿੱਚ ਡੇਢਾ ਜਿਹੜਾ ਹੈ ਉਹ ਲੋਕਾਂ ਨੂੰ ਬਿੱਲ ਆ ਉਹ ਪੈਂਦਾ ਸੀਗਾ। ਮੈਡੀਕੇਅਰ ਬੈਨੀਫਿਟਸ, ਵਾਇਰਸ ਔਨ ਕੰਪਿਊਟਰ ਜਾਂ ਸਰਕਾਰੀ ਮੁਲਾਜ਼ਮ ਬਣ ਕੇ ਇੰਪਰਸਨੇਟ ਕਰਕੇ ਕਹਿੰਦੇ ਵੀ ਲੋਕਾਂ ਨੂੰ ਸਭ ਤੋਂ ਵੱਧ ਠੱਗਿਆ ਜਿਹੜਾ ਹੋ ਜਾ ਰਿਹਾ ਆ। FBI ਨੇ ਦੱਸਿਆ ਵੀ 2019 ਦੇ ਵਿੱਚ ਉਹਨਾਂ ਨੂੰ 27,500 ਤੇ 6 ਕੰਪਲੇਂਟਸ ਜਿਹੜੀਆਂ ਉਹ ਆਈਆਂ, ਜਿਸ ਦੇ ਵਿੱਚ ਇਹ ਪਤਾ ਲੱਗਾ ਸੀਗਾ ਵੀ ਸਰਕਾਰੀ ਜਾਂ ਟੈਕ ਸਪੋਰਟ ਇੰਪਰਸਨੇਸ਼ਨ ਸਕੈਮ ਜਿਹੜੇ ਉਹ ਚੱਲ ਰਹੇ ਸੀ। ਉਹਦੇ ਵਿੱਚ 178.3 ਮਿਲੀਅਨ ਡਾਲਰ ਦੇ ਠੱਗੀਆਂ ਵੱਜੀਆਂ। ਸੋ ਇਹੀ ਆંકੜਾ ਇਸੇ ਤਰੀਕੇ ਦੇ ਨਾਲ ਵੱਧ ਕੇ 51,750 ਰਿਪੋਰਟਸ ਤੱਕ ਪਹੁੰਚਿਆ ਤੇ ਠੱਗੀ ਵੱਜਣ ਦੀ ਜਿਹੜੀ ਰਾਸ਼ੀ ਆ ਉਹ 1.3 ਬਿਲੀਅਨ ਡਾਲਰ ਦੇ ਉੱਤੇ ਜਾ ਪਹੁੰਚੀ ਹੈਗੀ ਆ। ਸੋ ਟੈਕ ਸਪੋਰਟ ਸਕੈਮਸ ਬਹੁਤ ਕਾਮਨ ਜਿਹੜੇ ਆ ਇਸ ਦੇ ਵਿੱਚ ਰਹੇ ਆ। ਹੁਣ ਕੀ ਹੋ ਗਿਆ ਹਰਜੋਤ ਸਿੰਘ ਜੀ, AI ਦੀ ਇਜਾਦ ਹੋਣ ਦੇ ਨਾਲ ਸਕੈਮਰਸ ਕੀ ਕਰ ਰਹੇ ਆ ਵੀ ਜਿਹੜੀ ਜਨਰੇਟਿਵ AI ਟੂਲਸ ਆ ਉਹਦੀ ਵਰਤੋਂ ਕਰਦੇ ਹੋਏ ਕਿਸੇ ਦੀ ਆਵਾਜ਼ ਦੀ ਨਕਲ ਜਿਹੜੀ ਉਹ ਬਣਾ ਕੇ 2-3 ਸੈਕਿੰਡ ਦਾ ਜਿਹੜਾ ਕਲਿੱਪ ਬਣਾ ਕੇ ਤੁਹਾਡੇ ਨਾਲ ਉਹ ਇਸ ਤਰੀਕੇ ਦੇ ਨਾਲ ਠੱਗਣ ਦੀ ਕੋਸ਼ਿਸ਼ ਕਰ ਰਹੇ ਹੈਗੇ ਆ। ਬਹੁਤ ਸਾਰੇ ਜਿਹੜੇ ਟੈਕ ਸਪੋਰਟ ਸਕੈਮਸ ਆ ਜਾਂ ਵੈਬ ਪੌਪ-ਅਪ ਐਡਵਰਟਾਈਜ਼ਮੈਂਟ ਆ ਉਹ FTC ਵਾਲੇ ਬੈਨ ਤਾਂ ਕਰੀ ਜਾਂਦੇ ਆ, ਪਰ ਫਿਰ ਵੀ ਉਹ ਇੰਨੀ ਤੇਜ਼ੀ ਦੇ ਨਾਲ ਇੱਕ ਰੋਕਦੇ ਆ ਤਾਂ 10 ਜਿਹੜੇ ਆ ਉਹ ਹੋਰ ਆ ਜਾਂਦੇ ਆ। ਸੋ ਕਹਿੰਦੇ ਵੀ ਹਰ ਉਮਰ ਵਰਗ ਦੇ ਵਿੱਚ ਲੋਕਾਂ ਦੇ ਨਾਲ ਠੱਗੀ ਜਿਹੜੀ ਉਹ ਲੱਗੀ ਆ, ਪਰ ਸਭ ਤੋਂ ਵੱਧ ਜਿਹੜੇ 60 ਸਾਲ ਦੀ ਉਮਰ ਤੋਂ ਵੱਧ ਦੇ ਆ, 40% ਜਿਹੜੀਆਂ ਕੁੱਲ ਠੱਗੀਆਂ ਦੇ ਵਿੱਚੋਂ 40% ਲੋਕ ਅਜਿਹੇ ਨੇ ਜਿਨ੍ਹਾਂ ਨੇ 60% ਤੋਂ ਉੱਤੇ ਜਿਹੜਾ ਉਹ ਜਿਹੜੇ ਉਹਨਾਂ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਪਹੁੰਚਿਆ ਹੈਗਾ। ਸੋ ਇੱਕੋ ਇੱਕ ਬਿਜ਼ਨਸ ਆ ਜਿਹੜਾ ਅਮਰੀਕਾ 'ਚ ਇਸ ਵੇਲੇ ਬੜਾ ਥਰਾਈਵ ਕਰ ਰਿਹਾ, ਬਹੁਤ ਉੱਤੇ ਜਾ ਰਿਹਾ ਆ। 2019 ਦੇ ਵਿੱਚ 178.3 ਮਿਲੀਅਨ ਡਾਲਰ ਦੀ ਇਹਨੀ ਠੱਗੀ ਕੀਤੀ ਸੀ। 2020 'ਚ ਵੱਧ ਕੇ 256.4 ਮਿਲੀਅਨ ਹੋ ਗਈ। 21 ਦੇ ਵਿੱਚ 490.3 ਮਿਲੀਅਨ, 2022 'ਚ 1 ਬਿਲੀਅਨ ਤੇ 2023 'ਚ 1.3 ਬਿਲੀਅਨ। ਮੈਜੋਰਟੀ 'ਚ ਜਿਹੜੇ ਠੱਗ ਹੈਗੇ ਆ ਉਹ ਇੰਡੀਆ ਤੋਂ ਹੈਗੇ ਆ। ਤੁਹਾਨੂੰ ਪਤਾ, ਤੁਹਾਨੂੰ ਵੀ ਕਾਲਾਂ ਆਉਂਦੀਆਂ ਹੈਗੀਆਂ ਜੀ, ਤੁਹਾਡਾ ਉੱਥੇ ਇਮੀਗ੍ਰੇਸ਼ਨ ਦਾ ਰੌਲਾ ਪੈ ਗਿਆ, ਤੁਹਾਨੂੰ ਬਿਜਲੀ ਦੇ ਬਿੱਲ ਅੱਧੇ ਕਰ ਦਾਂਗੇ। ਹੁਣ ਮੈਡੀਕੇਅਰ ਬੈਨੀਫਿਟ ਦਾ ਵੀ ਜੀ, ਤੁਹਾਡੀ ਮੈਡੀਕੇਅਰ ਇੰਸ਼ੋਰੈਂਸ ਕੈਂਸਲ ਹੋ ਜਾਣੀ ਆ, ਤੁਸੀਂ ਫੀਸ ਮਿਸ ਕਰ ਗਏ ਆ। ਤੇ ਮੋਸਟਲੀ ਜਿਹੜੇ ਬਜ਼ੁਰਗ ਆ 60 ਸਾਲਾਂ ਤੋਂ ਉੱਪਰ ਹੈਗੇ ਆ ਉਹਨਾਂ ਨੂੰ ਇਹ ਟਾਰਗੇਟ ਕਰਦੇ ਹੈਗੇ ਆ। ਸੋ ਉਹਨਾਂ ਨੂੰ ਇੱਕ ਤਾਂ ਇਹ ਆ ਵੀ ਜਵਾਬ ਦਿਓ ਚੱਜ ਨਾਲ ਜਿਹੜਾ ਜਦੋਂ ਕੋਈ ਤੁਹਾਨੂੰ ਇਦਾਂ ਦਾ ਕਾਲ ਕਰਦਾ। ਦੂਜਾ ਇਹ ਆ ਵੀ FBI ਇਹ ਕਹਿ ਰਹੀ ਕੋਈ ਵੀ ਜਿਹੜੀ ਗਵਰਨਮੈਂਟ ਦੀ ਏਜੰਸੀ ਆ, ਚਾਹੇ ਉਹ IRS ਆ, ਚਾਹੇ ਉਹ ਸੋਸ਼ਲ ਸਿਕਿਉਰਿਟੀ ਆ, ਕੋਈ ਵੀ ਜਿਹੜੀ ਗਵਰਨਮੈਂਟ, ਚਾਹੇ ਉਹ ਇਮੀਗ੍ਰੇਸ਼ਨ ਵੀ ਆ, ਉਹ ਫੋਨ ਦੇ ਉੱਤੇ ਕਦੇ ਵੀ ਤੁਹਾਡੇ ਨਾਲ ਗੱਲਬਾਤ ਨਹੀਂ ਕਰਦੇ। ਉਹ ਤੁਹਾਨੂੰ ਈਮੇਲ ਵੀ ਨਹੀਂ ਕਰਦੇ ਹੈਗੇ, ਉਹ ਤੁਹਾਨੂੰ ਰਜਿਸਟਰ ਲੈਟਰ ਭੇਜਦੇ ਆ, ਲੈਟਰ ਭੇਜਦੇ ਹੈਗੇ ਆ। ਸੋ ਕਦੇ ਵੀ ਇਦਾਂ ਦੇ ਲੋਕਾਂ ਨੂੰ
ਜੋ ਆ ਉਹ ਪੈਸੇ ਨਾ ਦਿਓ। ਅਸੀਂ ਵਾਰ-ਵਾਰ ਪਿਛਲੇ 13 ਸਾਲਾਂ ਤੋਂ ਰੇਡੀਓ ਤੇ ਦੱਸਦੇ ਰਹੇ ਆ। ਬਹੁਤ ਸਾਰੇ ਆਪਣੇ ਲੋਕ ਵੀ ਲੁੱਟ ਹੋਏ ਆ। ਫਿਰ ਜਦੋਂ ਲੁੱਟ ਹੋ ਜਾਂਦੇ ਆ, ਜਿਹੜਾ ਥੋੜਾ ਜਿਹਾ ਦਲੇਰ ਹੁੰਦਾ ਉਹ ਕਾਲ ਕਰਕੇ ਦੱਸ ਦਿੰਦਾ, ਭਾਜੀ ਵੀ ਮੇਰੇ ਨਾਲ ਏਦਾਂ ਹੋਇਆ, ਤੁਸੀਂ ਰੇਡੀਓ ਤੇ ਜ਼ਰੂਰ ਦੱਸ ਦਿਓ ਕਿ ਕਿਸੇ ਹੋਰ ਨਾਲ ਨਾ ਹੋ ਜਾਏ। ਜੀ, ਜੀ। ਕਈ ਫਿਰ ਜਿਹੜੇ ਸੰਗ ਦੇ ਮਾਰੇ ਆ, ਸ਼ਰਮ ਦੇ ਮਾਰੇ ਉਹ ਨਹੀਂ ਦੱਸਦੇ ਹੈਗੇ। ਕੋਈ ਹੋਇਆ ਹੋਵੇ ਤੁਹਾਨੂੰ ਦੱਸਣਾ ਜ਼ਰੂਰ ਚਾਹੀਦਾ। ਚਲੋ ਹੁਣ ਤੁਸੀਂ ਤਾਂ ਚਲੋ ਸ਼ਿਕਾਰ ਹੋ ਗਏ ਇਸ ਫਰਾਡ ਦਾ, ਘੱਟੋ ਘੱਟ ਤੁਹਾਡਾ ਹੋਰ ਕੋਈ ਭੈਣ ਭਰਾ ਜਿਹੜਾ ਆ ਉਹ ਬਚਾਅ ਬਚ ਹੋ ਜਾਏ, ਜਾਏ। ਕਿਉਂਕਿ ਹਰ ਰੋਜ਼ ਨਵੇਂ ਤੋਂ ਨਵਾਂ ਤਰੀਕਾ, ਜੀ ਤੁਹਾਡਾ ਜਿਹੜਾ ਕੰਪਿਊਟਰ ਆ ਉਹਦੇ 'ਚ ਵਾਇਰਸ ਆ ਗਈ ਆ, ਹਨਾ? ਇਹ ਬੜਾ ਖਾਸ ਕਰਕੇ ਜਿਹੜੇ 60 ਸਾਲ ਤੋਂ ਉੱਪਰ ਵਾਲੇ ਲੋਕ ਆ ਹਰਜੋਤ ਉਹਨਾਂ ਸਿੰਘ ਦੇ। ਜੀ, ਅਗਲੇ ਆંકੜੇ ਹੋਰ ਵੀ ਸਨਸਨੀਖੇਜ਼ ਨੇ। ਇਹ ਜੀ FBI ਨੇ ਦੱਸਿਆ ਜਿਹੜੇ ਇੰਪਰਸਨੇਸ਼ਨ ਸਕੈਮਸ ਦੇ ਵਿੱਚ 1.3 ਬਿਲੀਅਨ ਦਾ ਓਵਰਆਲ ਫਰਾਡ ਹੋਇਆ। FTC ਫੈਡਰਲ ਟ੍ਰੇਡ ਕਮਿਸ਼ਨ ਕਹਿੰਦੀ ਆ 2023 ਦੇ ਵਿੱਚ ਕੁੱਲ ਠੱਗੀਆਂ ਦੀ ਕੀਮਤ 10 ਬਿਲੀਅਨ ਤੋਂ ਪਾਰ ਸੀਗੀ। ਜੀ ਇਹ ਤਾਂ ਸਿਰਫ ਵੀ ਸਰਕਾਰੀ ਬਣ ਕੇ ਜਾਂ ਟੈਕ ਸਪੋਰਟ ਬਣ ਕੇ ਤਾਂ 1.3 ਆ। ਓਵਰਆਲ ਠੱਗੀਆਂ 10 ਬਿਲੀਅਨ ਡਾਲਰ ਦੀਆਂ। ਇਹ ਮੂੰਹੋਂ ਕਹਿ ਦੇਣਾ ਜਿਹੜਾ ਉਹ ਸੌਖਾ ਆ। ਇੰਨੀ ਕੁ ਰਾਸ਼ੀ ਯੂਕਰੇਨ ਇਜ਼ਰਾਈਲ ਨੂੰ ਘੱਲਣ ਨੂੰ ਲੈ ਕੇ ਕਾਂਗਰਸ ਦੇ ਵਿੱਚ ਲਾਲਾ ਹੋਈ ਪਈ ਆ। 1 ਸਾਲ ਦੇ ਵਿੱਚ ਲੋਕਾਂ ਨੇ ਇੰਨੇ ਪੈਸੇ ਜਿਹੜੇ ਆ, ਇੰਨੇ ਡਾਲਰ ਜਿਹੜੇ ਉਹ ਗਵਾ ਲਏ ਆ। ਸੋ ਲਗਾਤਾਰ ਹਰ ਸਾਲ ਲੋਕਾਂ ਦੇ ਇੱਥੇ ਠੱਗੀਆਂ ਜਿਹੜੀਆਂ ਆ ਉਹ ਲੱਗ ਰਹੀਆਂ ਆ। 6 ਲੱਖ ਤੇ 90,000 ਲੋਕ ਜਿਹੜੇ ਆ ਸਕੈਮ ਦੇ ਵਿੱਚ ਇਹ ਪੈਸੇ ਜਿਹੜੇ ਆ ਉਹ ਦੇ ਚੁੱਕੇ ਆ। ਫੈਡਰਲ ਟ੍ਰੇਡ ਕਮਿਸ਼ਨ ਦੇ ਵਿੱਚ ਕਹਿੰਦੇ ਮੀਡੀਅਨ ਐਵਰੇਜ ਪ੍ਰਾਈਸ ਲਾਸ ਇੱਕ ਸਕੈਮ ਦੇ ਵਿੱਚ $500 ਉਹ ਦੇਖਿਆ ਗਿਆ ਆ। ਇਹ ਪਿਛਲੇ ਸਾਲ 6,24,000 ਲੋਕਾਂ ਦੇ ਨਾਲ ਠੱਗੀ ਵੱਜੀ ਸੀ। ਇਸ ਵਾਰ ਵੱਧ ਕੇ 6,90,000 ਨਾਲ। ਇਹ ਸਗੋਂ ਜਦੋਂ ਪਤਾ ਲੱਗੇ ਤਾਂ ਲੋਕਾਂ ਦੀ ਘੱਟ ਠੱਗੀ ਵੱਜਣੀ ਚਾਹੀਦੀ ਆ, ਪਰ ਤੁਸੀਂ ਦੇਖੋ ਵੀ ਲੋਕ ਉਹਨਾਂ ਦੀਆਂ ਗੱਲਾਂ ਦੇ ਵਿੱਚ ਕਿੱਦਾਂ ਆ ਰਹੇ ਆ। ਇਹ ਜਿਹੜੇ ਠੱਗ ਨੇ ਬਹੁਤ ਜ਼ਿਆਦਾ ਮਾਹਰ ਬਣਦੇ ਜਾ ਰਹੇ ਨੇ। ਇਹ ਤਾਂ ਹੁਣ ਪ੍ਰੋਫੈਸ਼ਨਲ ਬਿਜ਼ਨਸ ਬਣ ਗਿਆ ਆ। 10 ਜੀ ਬਿਲੀਅਨ ਡਾਲਰ ਦੀ ਇੰਡਸਟਰੀ ਜੇ ਤੁਸੀਂ ਦੇਖੋ ਠੱਗੀ ਕਰਨ ਵਾਲਿਆਂ ਦੀ, ਤਾਂ ਇਹ ਦੇਖੋ ਕਿੰਨਾ ਜਿਹੜਾ ਚੀਜ਼ ਆ ਉਹ ਹੋਈ ਆ। ਸਕੈਮ ਜਿਹੜੇ ਐਜ਼ ਏ ਗਵਰਨਮੈਂਟ ਅਫੀਸ਼ੀਅਲ ਜਾਂ ਸਰਵਿਸਿਜ਼ ਮਿਮਿਕ ਕਰਦੇ ਆ, ਉਹ 15% ਉਹਨਾਂ ਦੇ ਵਿੱਚ ਇਜ਼ਾਫਾ ਹੋਇਆ ਆ। ਮੇਜਰ ਰੀਟੇਲਰ ਜਾਂ ਟੈਕ ਸਪੋਰਟ ਵਾਲੇ ਉਹਦੇ ਵਿੱਚ 18% ਇਜ਼ਾਫਾ ਜਿਹੜਾ ਉਹ ਹੋਇਆ ਹੈਗਾ ਆ। ਸੋ ਇਹ ਭਾਈ ਜਰਾ ਬਚ ਕੇ ਜਿਹੜਾ ਉਹ ਚੱਲੋ। ਇਹੀ ਨਹੀਂ, ਕਈ ਵੈਲੈਂਟਾਈਨ ਦੇ ਦਿਨਾਂ ਦੇ ਵਿੱਚ ਹਰਜੋਤ ਸਿੰਘ ਜੀ 53 ਮਿਲੀਅਨ ਡਾਲਰ ਦੇ ਲੋਕਾਂ ਨੂੰ ਚੂਨਾ ਲਾ ਗਏ ਲੋਕ ਵੀ ਮੈਂ ਤੇਰੀ ਮਹਿਬੂਬਾ ਜੀ, ਮੈਂ ਤੇਰਾ ਜਿਹੜਾ ਆ ਉਹ ਬਣਦਾ ਆ ਘਰ ਵਾਲਾ ਜਾਂ ਘਰ ਵਾਲੀ, ਹਨਾ ਵੀ ਉਹ ਰੌਲੇ ਦੇ ਵਿੱਚ ਵੀ ਲੋਕ 53 ਮਿਲੀਅਨ ਜੀ ਡਾਲਰ ਠੱਗੀ ਜਿਹੜੀ ਉਹ ਮਰਾ ਗਏ ਆ। ਸੋ ਭਾਈ ਜਿਹੜਾ ਬਚ ਕੇ ਚੱਲੋ, ਨਥਿੰਗ ਇਜ਼ ਫ੍ਰੀ ਇਨ ਦਿਸ ਵਰਲਡ। ਇਹ ਜਿਹੜੀ ਚੀਜ਼ ਨੂੰ ਉਹ ਜਿਹੜਾ ਸਮਝ ਕੇ ਜੀ ਚੱਲਿਆ ਜਾਵੇ। ਆਰਟੀਫਿਸ਼ੀਅਲ ਇੰਟੈਲੀਜੈਂਸ ਜਿਹੜੀ ਆ ਇਹ ਹੋਰ ਵੀ ਬਹੁਤ ਜ਼ਿਆਦਾ ਖਤਰਨਾਕ ਹੋਊਗੀ। ਤੁਸੀਂ ਹਰ ਮੰਗਲਵਾਰ ਸੋਮਵਾਰ ਨੂੰ ਤੁਸੀਂ ਜੀ ਸ਼ੋਅ ਸੁਣਦੇ ਹੀ ਹੋ ਹਰਵਿੰਦਰ ਸਿੰਘ ਕੰਗ ਤੇ ਰਾਜ ਕਰਨਵੀਰ ਸਿੰਘ ਉਹਨਾਂ ਦੇ ਨਾਲ। ਤੁਸੀਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਹੋਣਾ ਕਿਸ ਤਰ੍ਹਾਂ ਇਮਰਾਨ ਖਾਨ ਜੇਲ੍ਹ ਦੇ ਵਿੱਚ ਆ, ਪਰ ਉਸ ਦੀ ਹੀ ਆਵਾਜ਼ ਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਯੂਜ਼ ਕਰਕੇ ਸਾਰੇ ਲੋਕਾਂ ਨੂੰ ਮੈਸੇਜ ਭੇਜੀ ਜਾਂਦੀ ਆ। ਹੁਣ ਕੀ ਆ ਵੀ ਜਿੰਨੇ ਵੀ ਲੋਕ ਆਪਾਂ ਫੇਸਬੁੱਕ, YouTube ਤੇ ਆ, ਈਵਨ ਜਿੱਦਾਂ ਮੈਂ ਬੋਲਦਾ ਆ, ਮੇਰੀ ਆਵਾਜ਼ ਬਾਹਰ ਆ, ਸੋ ਮੇਰੀ ਆਵਾਜ਼ ਦੇ ਵਿੱਚ ਹੀ ਉਹ ਕੋਈ ਨਾ ਕੋਈ ਮੈਸੇਜ ਕ੍ਰੀਏਟ ਕਰਕੇ ਕਿਸੇ ਨੂੰ ਭੇਜ ਸਕਦੇ ਆ। ਸੋ ਇਦਾਂ ਇੰਨਾ ਜ਼ਿਆਦਾ ਜਿਹੜਾ ਉਹ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਲ ਈਜ਼ੀ ਹੋ ਗਿਆ ਤੇ ਤੁਹਾਨੂੰ ਸੱਚਮੁੱਚ ਹੀ ਲੱਗਣਾ ਆ ਵੀ ਉਹ ਮੈਂ ਹੀ ਤੁਹਾਨੂੰ ਜਿਹੜੀ ਆ ਉਹ ਕਾਲ ਕਰ ਰਿਹਾ ਹੈਗਾ। ਸੋ ਇਦਾਂ ਦੇ ਜਿਹੜੇ ਫਰਾਡ ਤੋਂ ਬਚੋ। ਇੱਕ ਹੋਰ ਸਾਡੇ ਸਰੋਤੇ ਆ ਉਹ ਕਹਿੰਦੇ ਆ ਵੀ ਉਹਨਾਂ ਦਾ ਜਿਹੜਾ ਸਨ ਸੀ ਉਹ ਕਾਫੀ ਡਿਪਰੈਸ਼ਨ ਚ ਸਟ੍ਰੈਸ ਚ ਚਲਾ ਗਿਆ ਤੇ ਕੁਝ ਮਹੀਨਿਆਂ ਬਾਅਦ ਪੁੱਛਿਆ ਵੀ ਚੱਕਰ ਕੀ ਆ, ਤੇ ਉਹ ਕਹਿੰਦਾ ਵੀ ਮੈਨੂੰ ਕਾਲਾਂ ਆ ਰਹੀਆਂ ਵੀ ਤੇਰੀ ਜਿਹੜੀ ਸਰਜਰੀ ਹੋਈ ਸੀ ਉਹਦੀ ਕੋ ਪੇਮੈਂਟ $99,000 ਦੀ ਰਹਿੰਦੀ ਹੈਗੀ ਆ, ਵਾਓ। $89,000 ਦੀ। ਸੋ ਤੇ ਕਹਿੰਦੇ ਠੱਗਣ ਲਈ ਜਦੋਂ ਮੈਂ ਕੋਸ਼ਿਸ਼। ਕਾਲ ਕੀਤਾ ਉੱਥੇ ਪਤਾ ਲੱਗਿਆ ਤੇ ਉਹ ਤਾਂ ਫਰਾਡ ਹੀ ਸੀ। ਸੋ ਕਈ ਵਾਰੀ ਜਿਹੜੇ ਇੱਥੇ ਦੇ ਨਿਆਣੇ ਵੀ ਬੋਰਨ ਨਿਆਣੇ ਆ ਨਾ ਉਹ ਭੋਲੇ ਹੈਗੇ ਸਿੱਧੇ, ਉਹਨਾਂ ਨੂੰ ਵੀ ਨਹੀਂ ਪਤਾ ਲੱਗਦਾ। ਨਹੀਂ ਦੇਖੋ ਹਰਜੋਤ ਕਿਸ ਸਿੰਘ ਜੀ, ਤਰ੍ਹਾਂ ਇਹ ਚ ਕੋਈ ਸਿਆਣੇ ਤੋਂ ਸਿਆਣਾ ਬੰਦਾ, ਹੁਸ਼ਿਆਰ ਤੋਂ ਹੁਸ਼ਿਆਰ, ਕੋਈ PhDਆਂ ਵਾਲੇ, ਤਾਂ ਆਮ ਲੋਕ ਤੋਂ ਲੈ ਕੇ ਤਾਂ ਹਰ ਇੱਕ ਤਾਂ ਜਿਹੜਾ ਫਸ ਜਾਂਦਾ। ਹੈਲਥ ਕੇਅਰ ਦੀ ਗੱਲ ਕੀਤੀ, ਹੈਲਥ ਕੇਅਰ ਤੇ ਪਬਲਿਕ ਹੈਲਥ ਦੇ ਵਿੱਚ 2023 ਵਿੱਚ ਸਭ ਤੋਂ ਵੱਧ ਕਹਿੰਦੇ ਸਕੈਮ ਹੋਏ ਆ। ਇਹਨਾਂ ਦੇ ਵਿੱਚ ਸਭ ਤੋਂ ਵੱਧ ਜਿਹੜੇ ਵਿਕਟਮ ਬਣੇ ਆ। ਇੱਥੋਂ ਤੱਕ ਕਿ ਹਸਪਤਾਲਾਂ ਨੂੰ ਜਾਂ ਇਹਨਾਂ ਸੰਸਥਾਵਾਂ ਦੇ ਉੱਤੇ 200 250 ਵਾਰ ਤਕਰੀਬਨ ਰੈਂਸਮਵੇਅਰ ਅਟੈਕ ਜਿਹੜੇ ਉਹ ਹੋਏ ਸੀਗੇ। ਸੋ ਹਾਲਾਤ ਬਹੁਤ ਮਾੜੇ ਨੇ। ਸਕੈਮਰਜ਼ ਨਿੱਤ ਨਵੇਂ ਚੀਜ਼ਾਂ ਜਿਹੜੀਆਂ ਆਏ ਦਿਨ ਆ ਉਹ ਘੜ ਰਹੇ ਨੇ। ਸੋ ਜਰਾ ਬਚ ਕੇ ਮੋੜ ਤੇ।